व्यूअर्स वेलकम बैक इन प्रोग्राम जी डॉक्टर साहब अगले इशू तो पहला ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ व्यूअर्स ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਅਸੀਂ ਇਹ ਵੀ ਦੱਸ ਦੇਣਾ ਚਾਹੁੰਦੇ ਹਾਂ ਕਿ ਜੋ ਸਾਡੇ ਪ੍ਰੋਗਰਾਮ ਦਾ ਸਮਾਂ ਸੀਮਾ ਹੈ ਉਹ 8:45 ਤੋਂ ਲੈ ਕੇ 9 ਵਜੇ ਤੱਕ ਹੈ। ਸੋ ਕੀਪ ਵਾਚਿੰਗ ਟੀਵੀ 84। ਥੈਂਕ ਯੂ ਸੋ ਮਚ ਜੀ ਡਾਕਟਰ ਸਾਹਿਬ। ਪ੍ਰੋਗਰਾਮ ਹੋਰ ਅੱਗੇ ਵਧਾਉਂਦੇ ਹਾਂ ਅੱਜ ਦੇ ਅਗਲੇ ਇਸ਼ੂ ਦੇ ਨਾਲ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ ਤੁਹਾਡੀਆਂ? ਦੇਖੋ ਜਿਹੜੀ ਸੱਚ ਦੀ अपनी एक धमक हुंदी है वो कूड़ दे वड्डे वड्डे किले जिहड़े ने उस तो थर थर कंबदे ने जां उन्हां दे विच तरेड़ां पै जांदियां। और हमेशा ही मैं इस एक सिख दे नाते इस गल 'च यकीन रखदा कि सच ते खलोना सच दा अपना भार बड़ा हुंदा है और अल्टीमेटली कूड़ ਨੂੰ ਜੇ ਸੱਚ ਖਲੋ ਕੇ ਚੈਲੰਜ ਕਰਦਾ ਹੈ ਤੇ ਕੂੜ ਦੇ ਫਿਰ ਪੈਰ ਨਹੀਂ ਹੁੰਦੇ, ਪਰ ਚੈਲੰਜ ਕਰਨਾ ਪੈਂਦਾ ਹੈ। ਆਪਣੇ ਆਪ 'ਚ ਝੂਠ ਤੇ ਪੈਰ ਨਹੀਂ ਹੁੰਦੇ ਵਾਲੀ ਫਰੇਜ਼ ਨਹੀਂ ਲਾਗੂ ਹੁੰਦੇ, ਉਹਨੂੰ ਚੈਲੰਜ ਜਦੋਂ ਕੀਤਾ ਜਾਏ। ਹੁਣ ਜ਼ਾਹਰ ਹੈ ਕਿ ਭਾਰਤੀ ਹਕੂਮਤ ਦਾ ਘੱਟ ਗਿਣਤੀਆਂ ਦੇ ਉੱਤੇ ਪੰਜਾਬ ਦੇ ਸਿੱਖਾਂ ਦੇ ਉੱਤੇ ਪਿਛਲੇ 70 ਸਾਲ 'ਚ 72 ਸਾਲ ਹੁਣ ਤਾਂ ਹੋ ਗਏ ਉਸ ਦੇ ਵਿੱਚ ਕੀ ਵਰਤਾਰਾ ਹੈ, ਪੰਜਾਬ 'ਚ ਕੀ ਚੱਲ ਰਿਹਾ ਹੈ, ਕਿਵੇਂ ਉਹ ਡਰੱਗਸ, ਕਿਸਾਨਾਂ ਦੇ ਸੁਸਾਈਡ ਔਰ ਕੁਆਇਟ ਸਿੱਖ ਨਸਲਕੁਸ਼ੀ ਦਾ ਏਜੰਡਾ ਬਰਾਬਰ ਚੱਲ ਰਿਹਾ। ਔਰ ਡਾਇਸਪੋਰਾ ਸਿੱਖਾਂ ਨੇ ਜਿਹੜੇ ਪਿਛਲੇ 34 ਸਾਲ ਤੋਂ ਖਾਸ ਤੌਰ ਤੇ ਜੂਨ 84 ਤੋਂ ਬਾਅਦ ਰਿਲੈਂਟਲੈਸਲੀ ਬਿਨਾਂ ਰੁਕਿਆ ਕੌਮੀ ਆਜ਼ਾਦੀ ਦੇ ਏਜੰਡੇ ਦੇ ਉੱਤੇ ਕੰਮ ਕਰ ਰਹੇ ਨੇ। ਉਸ ਦੇ ਉੱਤੇ ਅੱਡ-ਅੱਡ ਸਮਿਆਂ ਦੇ ਉੱਤੇ ਭਾਵੇਂ ਉਹ ਪ੍ਰੋਟੈਸਟ ਨੇ, ਸੈਮੀਨਾਰਸ ਨੇ, ਕੋਈ ਹੋਰ ਐਕਟੀਵਿਟੀ ਹੈ, ਵਰਲਡ ਸਿੱਖ ਪਾਰਲੀਮੈਂਟ ਵੀ ਉਹ ਸਾਰੇ ਚੋਂ ਹੀ ਜਿਹੜੀ ਹੈ ਉਹ ਨਿਕਲਦੀ ਹੈ। ਪਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਰੈਫਰੈਂਡਮ 2020 ਦੀ 12 ਅਗਸਤ ਦੀ ਟ੍ਰੈਫਲਗਾਰ ਸਕੁਆਇਰ ਦੇ ਵਿੱਚ ਰੈਲੀ ਭਾਰਤ ਸਰਕਾਰ ਦੇ ਮੂੰਹ ਦੀ ਜਿਹੜੀ ਹੈ ਇਸ ਵੇਲੇ ਸਭ ਤੋਂ ਜ਼ਿਆਦਾ ਛਾਲੇ ਵੀ ਮੂੰਹ 'ਚ ਪਏ ਹੋਏ ਨੇ। ਤੇ ਜੇ ਕਹੋ ਵੀ ਉਹਨਾਂ ਨੇ ਖੁਦ ਹੀ ਜੇ ਇਸ ਨੂੰ ਉਹ ਨਾ ਇਹਦਾ ਨੋਟਿਸ ਲੈਂਦੇ ਤੇ ਇਹ ਵੀ ਸ਼ਾਇਦ ਆਮ ਰੈਲੀਜ਼ ਜਾਂ ਆਮ ਪ੍ਰੋਟੈਸਟ ਵਾਂਗ ਨਿਕਲ ਜਾਂਦਾ ਹੈ। ਪਰ ਇਹ ਜਿਹੜਾ ਹੰਕਾਰ ਦੇ ਵਿੱਚ ਅੰਨਾ ਹੋਇਆ ਰਜੀਮ ਹੁੰਦਾ ਹੈ ਉਸ ਨੂੰ ਇਹ ਲੱਗਦਾ ਹੁੰਦਾ ਹੈ ਕਿ ਬਈ ਅੱਛਾ ਸਾਡੇ ਸਾਹਮਣੇ ਕੋਈ ਅੱਖ ਚੁੱਕ ਸਕਦਾ, ਇਹ ਉੱਥੇ ਲੰਡਨ ਕੀ ਹੈ ਉਹ ਤਾਂ ਅਸੀਂ ਇਹਨਾਂ ਨੂੰ ਕਿਵੇਂ ਕਰਨ ਦਿਆਂਗੇ। ਔਰ ਆਲਰੇਡੀ ਉਸ ਸਾਰੇ ਦਾ ਹੀ ਨਤੀਜਾ ਹੋਇਆ ਵੀ ਖੁਦ ਹੀ ਉਹਨਾਂ ਨੇ ਇਸ ਸਾਰੇ ਨੂੰ ਇਸ ਅੰਦਾਜ਼ ਦੇ ਵਿੱਚ ਫਰੀडम ਆਫ ਐਕਸਪ੍ਰੈਸ਼ਨ ਕ੍ਰਸ਼ ਕਰਨ ਵਾਲੇ 'ਚ ਬਣਾ ਦਿੱਤਾ ਕਿ ਹੁਣ ਇਹ ਗੱਲ ਇੱਕ ਪਾਸੇ ਜਿੱਥੇ ਸਿੱਖ ਕੌਮ ਦੇ ਵਿੱਚ ਉਤਸ਼ਾਹ ਹੈ ਕਿਉਂਕਿ ਬਹੁਤਿਆਂ ਨੂੰ ਸ਼ਾਇਦ ਟੈਕਨੀਕੈਲਿਟੀਜ਼ ਪਤਾ ਨਾ ਹੋਣ, ਕਿਸੇ ਨੂੰ ਹੋਰ ਅਹਿਸਾਸ ਨਾ ਹੋਏ, ਪਰ ਇੱਕ ਗੱਲ ਜ਼ਾਹਰ ਹੈ ਕਿ ਜਿਵੇਂ ਪਾਕਿਸਤਾਨ ਦੇ ਕਨਸੈਪਟ ਦੇ ਵੇਲੇ ਇਹ ਸੀ ਕਿ ਹੁਣ ਜੋ ਕੁਛ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਦੇ ਦਿਮਾਗ 'ਚ ਚੱਲ ਰਿਹਾ ਸੀ ਜਾਂ ਜਿਵੇਂ ਉਹਨਾਂ ਨੇ ਆਪਣੀ ਲੜਾਈ ਨੂੰ ਅੱਗੇ ਤੋਰਨਾ ਸੀ, ਇਹ ਆਮ ਸਧਾਰਨ ਕੋਈ ਰਿਕਸ਼ਾ ਚਲਾ ਰਿਹਾ, ਕੋਈ ਕਿਰਤ ਕਰ ਰਿਹਾ, ਕੋਈ ਖੇਤਾਂ 'ਚ ਖੇਤੀਬਾੜੀ ਕਰ ਰਿਹਾ, ਉਹਨਾਂ ਨੂੰ ਪਤਾ ਨਹੀਂ ਸੀ ਮੁਸਲਮਾਨਾਂ ਨੂੰ ਆਮ ਨੂੰ ਵੀ ਇਹ ਕੀ ਹੈ। ਪਰ ਜਿਉਂ-ਜਿਉਂ ਜਿਹੜਾ ਇਹਨਾਂ ਦਾ ਮੀਡੀਆ ਉਸ ਵੇਲੇ ਦਾ ਇਸ ਰਾਸ਼ਟਰਪਤੀ ਦੇ ਨਾਂ ਨੂੰ ਸਮਰਪਿਤ ਨਾਂ ਥੱਲੇ ਉਹ ਪ੍ਰਤਾਪ ਹੋਏ, ਉਹ ਹਿੰਦ ਸਮਾਚਾਰ ਹੋਏ, ਉਹ ਮਿਲਾਪ ਹੋਏ, ਲਾਹੌਰ 'ਚ ਬੈਠੇ ਸੀ, ਉਹ ਜਿੰਨੀ ਨਫ਼ਰਤ ਫੈਲਾਉਂਦੇ ਚਲੇ ਗਏ ਪਾਕਿਸਤਾਨ ਦੇ ਖਿਲਾਫ, ਤਿਉਂ ਜਿਹੜਾ ਸਧਾਰਨ ਬੰਦਾ ਜਿਹਨੂੰ ਹੋਰ ਗੱਲ ਸਮਝ ਨਹੀਂ ਆਉਂਦੀ ਸੀ ਜਾਂ ਨਹੀਂ ਆਉਂਦੀ ਕਦੇ ਵੀ ਕਿ ਉਹਨੂੰ ਇਹ ਗੱਲ ਸਮਝ ਆਉਣੀ ਸ਼ੁਰੂ ਹੋਈ ਵੀ ਇਹ ਜੇ ਸਾਡੇ ਲਾਲੇ ਮਹਾਸ਼ੇ ਇਹ ਪਾਕਿਸਤਾਨ ਦਾ ਵਿਰੋਧ ਕਰ ਰਹੇ ਨੇ ਤੇ ਇਹ ਜ਼ਰੂਰ ਕੋਈ ਚੰਗੀ ਚੀਜ਼ ਹੋਏਗੀ। ਸੋ ਜਿੰਨਾ ਪ੍ਰਚਾਰ ਇਹਨਾਂ ਨੇ ਪਾਕਿਸਤਾਨ ਦਾ ਕੀਤਾ ਉਹਨਾਂ ਦਾ ਸ਼ਾਇਦ ਮੁਸਲਿਮ ਲੀਗ ਆਪਣੇ ਸੀਮਤ ਸਾਧਨਾਂ ਨਾਲ ਕਰ ਹੀ ਨਾ ਸਕਦੀ। ਸੋ ਮੈਂ ਸਮਝਦਾ ਵੀ ਉਹੀ ਜਿਹੜਾ ਐਕਸਪੈਰੀਮੈਂਟ ਹੈ ਉਹ ਦੁਹਰਾਇਆ ਜਾ ਰਿਹਾ ਹੈ। ਸ਼ਾਇਦ ਬਹੁਤ ਸਾਰੇ ਸਿੱਖਾਂ ਤੱਕ ਔਰ ਬਾਹਰਲੀ ਦੁਨੀਆ ਨੂੰ ਵੀ ਨਾ ਪਤਾ ਲੱਗਦਾ ਕਿ ਭਾਈ ਇਹ ਰੈਫਰੈਂਡਮ 2020 ਜਾਂ ਖਾਲਿਸਤਾਨ ਦੀ ਆਜ਼ਾਦੀ ਜਾਂ ਇਹ ਸਿੱਖ ਕੌਮ ਜਾਂ ਉਹਨਾਂ ਦੇ ਕਿਵੇਂ ਹੱਕ ਜਿਹੜੇ ਨੇ ਉਹ ਖੋਏ ਹੋਏ ਨੇ ਪਤਾ ਲੱਗਦਾ। ਪਰ ਜਿਉਂ-ਜਿਉਂ ਇਹਨਾਂ ਨੇ ਨੈਗੇਟਿਵਿਟੀ ਸ਼ੁਰੂ ਕੀਤੀ ਆਮ ਸਿੱਖ ਵੀ ਜਿਹੜੇ ਨੇ ਉਤਸ਼ਾਹ 'ਚ ਨੇ, ਉਹਨੂੰ ਲੱਗਦਾ ਕਿ ਵੀ ਵਾਕਈ ਇਹ ਤਾਂ ਜਿਹੜਾ ਇਹਨੇ ਰੈਟਲ ਕਰ ਦਿੱਤਾ ਇੰਡੀਅਨ ਸਿਸਟਮ। ਔਰ ਇਹਦੇ ਨਾਲ ਦੂਸਰੇ ਲੋਕਾਂ ਨੂੰ ਵੀ ਜਿਹੜਾ ਇਹ ਪਤਾ ਲੱਗਣਾ ਸ਼ੁਰੂ ਹੋਇਆ ਕਿ ਭਾਈ ਇਹ ਤਾਂ ਜੇ ਇੰਗਲੈਂਡ ਦੇ ਵਿੱਚ ਆ ਕੇ ਇੱਥੇ ਇੰਟਰਫੀਅਰ ਕਰ ਰਹੇ ਨੇ, ਟ੍ਰੈਫਲਗਾਰ ਸਕੁਆਇਰ ਦੀ ਸਦੀਆਂ ਦੀ ਹਿਸਟਰੀ ਹੈ, ਉੱਥੇ ਹਰ ਕਿਸਮ ਦਾ ਪੋਲੀਟੀਕਲ ਓਪੀਨੀਅਨ ਐਜ਼ ਲੌਂਗ ਐਜ਼ ਉਹ ਪੀਸਫੁਲ ਹੈ ਤਾਂ ਉਹਨੂੰ ਸਪਰੈਸ ਕਰਨਾ ਚਾਹੁੰਦੇ ਨੇ। ਸੋ ਅਸੀਂ ਸਮਝਦੇ ਹਾਂ, ਅਸੀਂ ਪਿਛਲੇ ਦਿਨਾਂ 'ਚ ਵੀ ਇਹ ਡਿਸਕਸ ਕੀਤਾ ਸੀ ਸ਼ਾਇਦ ਫਰਾਈਡੇ ਦੇ ਪ੍ਰੋਗਰਾਮ 'ਚ ਕਿ ਕਿਵੇਂ
ਜਿਹੜਾ ਇੰਡੀਅਨ ਏਜੰਸੀਆਂ ਨੇ ਉਹਨੂੰ ਰੀਇਗਨਾਈਟ ਕੀਤਾ ਨੈਗੇਟਿਵਿਟੀ ਨੂੰ, ਉਹ ਸਮੁੱਚੀ ਇਸ ਰੈਫਰੈਂਡਮ ਰੈਲੀ ਨੂੰ ਦਹਿਸ਼ਤਗਰਦਾਂ ਦੇ ਨਾਂ ਨਾਲ ਜੋੜ ਕੇ ਪਾਕਿਸਤਾਨ ਦੀ ISI ਹੁਣ ਤਾਂ ਇੱਕ ਸਟੋਰੀ ਐਸੀ ਉਹਨਾਂ ਨੇ ਪਲਾਂਟ ਕੀਤੀ, ਟ੍ਰਿਬਿਊਨ ਨੇ ਵੀ ਫਰੰਟ ਪੇਜ ਕੈਰੀ ਕੀਤੀ, ਬਾਕੀ ਪੇਪਰਾਂ ਨੇ ਵੀ ਉਹਦਾ ਨਾਂ ਹੀ ਆਪਰੇਸ਼ਨ ਐਕਸਪ੍ਰੈਸ ਰੱਖ ਦਿੱਤਾ ਹੈ ਕਿ ਪਾਕਿਸਤਾਨ ਦੀ ISI ਦਾ ਆਪਰੇਸ਼ਨ ਹੈ ਔਰ ਇਹ ਆਪਰੇਸ਼ਨ ਐਕਸਪ੍ਰੈਸ ਹੈ, ਫੰਡਿੰਗ ਇੱਥੋਂ ਜਾ ਰਹੀ ਹੈ। ਪਰਮਜੀਤ ਸਿੰਘ ਪੰਮਾ ਜਿਹਨੂੰ ਪੁਰਤਗਾਲ ਤੋਂ ਇੰਡੀਅਨ ਏਜੰਸੀਆਂ ਲਿਜਾਣਾ ਚਾਹੁੰਦੀਆਂ ਸੀ, ਉਹ ਇੰਗਲੈਂਡ ਦੇ ਵਿੱਚ ਹੁਣ ਪੂਰਾ ਇਸ ਦੀ ਲੌਬੀ ਕਰ ਰਿਹਾ ਹੈ ਔਰ ਉਹਦੇ ਨਾਲ ਕਹਾਣੀ ਈਵਨ ਟਾਈਮਜ਼ ਲੰਡਨ ਦੇ ਵਿੱਚ ਵੀ ਲਵਾ ਦਿੱਤੀ ਕਿ ਜਿਹੜਾ ਬੰਦਾ ਅਸੈਸੀਨੇਸ਼ਨ 'ਚ ਵਾਂਟਡ ਹੈ ਉਹ ਆਰਗੇਨਾਈਜ਼ਰ ਹੈ ਇਸ ਰੈਲੀ ਦਾ। ਔਰ ਕੁੱਲ ਮਿਲਾ ਕੇ ਚਾਰ ਚਫੇਰਾ ਜਦੋਂ ਮੈਂ ਦੇਖਦਾ ਇਲੈਕਟ੍ਰੋਨਿਕ ਪ੍ਰਿੰਟ ਮੀਡੀਆ, ਉਹਨਾਂ ਨੇ ਪੂਰੇ ਦਾ ਪੂਰਾ, ਕਿਉਂਕਿ ਐਸੀ ਜਿਹੜੀ ਸਾਂਝੀ ਕਾਨਫਰੰਸ ਕੀਤੀ ਕਸ਼ਮੀਰੀਆਂ ਦੇ ਨਾਲ, ਉਹਦੇ ਤੋਂ ਬਾਅਦ ਉਹਨਾਂ ਲਈ ਇਹ ਸੌਖਾ ਹੋ ਗਿਆ ਕਿ ਵੀ ਉਹ ISI ਦਾ ਨਾਂ, ਤੇ ਹੁਣ ਉਹ ਹੈਂਡਲਰ ਵੀ ਲੱਭ ਰਹੇ ਨੇ, ਫਲਾਣਾ ਹੈਂਡਲਰ ਹੈ, ਪੈਸੇ ਇੱਥੋਂ ਆ ਰਹੇ ਨੇ, ਉੱਥੋਂ ਆ ਰਹੇ ਨੇ। ਸੋ ਇਸ ਸਭ ਦੇ ਬਾਵਜੂਦ ਜਿਹੜੀਆਂ ਦੋ ਖਬਰਾਂ ਅੱਜ ਦੀਆਂ ਪ੍ਰੋਮੀਨੈਂਟ ਨੇ ਔਰ ਮੈਂ ਸਮਝਦਾ ਹਾਂ ਵੀ ਇਹ ਇਹਨਾਂ ਦੀ ਸਾਰੀ ਨੈਗੇਟਿਵਿਟੀ ਦਾ ਮੂੰਹ ਤੋੜਦੀਆਂ। ਇੰਗਲੈਂਡ ਦੇ ਵਿੱਚ ਜਿੱਥੇ ਟ੍ਰੈਡੀਸ਼ਨਲੀ ਲੇਬਰ ਔਰ ਕੰਜ਼ਰਵੇਟਿਵ ਪਾਰਟੀ ਟ੍ਰੈਡੀਸ਼ਨਲ ਪਾਰਟੀਆਂ ਰਹੀਆਂ, ਫਿਰ ਇੱਕ ਲਿਬਰਲ ਪਾਰਟੀ ਵਿੱਚ ਹੋਰ ਆਈ ਔਰ ਗ੍ਰੀਨ ਪਾਰਟੀ ਜਿਹੜੀ ਕਿ ਹਰ ਥਾਂ ਉਹਨਾਂ ਦਾ ਭਾਵੇਂ ਅਜੇ ਪੋਲੀਟੀਕਲੀ ਉਹਨਾਂ ਦੇ ਕੋਈ ਬਹੁਤ ਗਿਣਤੀ ਨਹੀਂ ਹੁੰਦੀ, ਬਹੁਤ ਇੱਕ ਅੱਧੀ ਸੀਟ ਹੀ ਹੁੰਦੀ ਹੈ, ਪਰ ਉਹਨਾਂ ਤੋਂ ਸਭ ਹਕੂਮਤਾਂ ਡਰਦੀਆਂ ਨੇ। ਇਹ এনवायरमेंट ਨਾਲ ਸੰਬੰਧਿਤ ਲੋਕ ਜਿਹੜੇ ਜਾਗਰੂਕ ਨੇ, ਜਦੋਂ ਫਿਰ ਰੈਲੀ ਜਾਂ ਦੂਜੀ ਕਰਦੇ ਨੇ, ਇਹ ਉੱਥੇ ਕੋਈ 5-7 ਹਜ਼ਾਰ ਨਹੀਂ ਹੁੰਦਾ, 5-7 ਲੱਖ ਹੁੰਦਾ ਔਰ ਵਕਤ ਪਾਇਆ ਹੁੰਦਾ, ਉਹਨਾਂ ਨੂੰ ਗ੍ਰਿਫਤਾਰੀਆਂ ਵੀ ਦਿੰਦੇ ਨੇ ਔਰ ਇਹਨਾਂ ਦਾ ਖੌਫ ਨਾ ਹੋਏ ਤਾਂ এনवायरमेंट ਦਾ ਪਤਾ ਨਹੀਂ ਕੀ ਹਾਲ ਕੀਤਾ ਹੋਏ। ਵੱਡੇ ਕੈਪੀਟਲਿਸਟ ਨੇ ਜਿਹੜੇ ਜਿੱਥੇ ਮਰਜ਼ੀ ਡ੍ਰਿਲਿੰਗ ਕਰਨ ਲੱਗ ਜਾਂਦੇ ਨੇ ਆਇਲ ਦੀ ਔਰ ਦੂਜੇ ਨਾਂ ਦੇ ਥੱਲੇ। ਸੋ ਗ੍ਰੀਨ ਪਾਰਟੀ ਦੀ ਇੰਗਲੈਂਡ ਦੀ ਪਾਰਲੀਮੈਂਟ ਦੇ ਵਿੱਚ ਵੀ ਰਿਪਰੈਜ਼ੈਂਟੇਸ਼ਨ ਹੈ ਔਰ ਉਹਨਾਂ ਦੀ ਇੱਕ ਸੀਟ ਹੈ ਔਰ ਉਹਨਾਂ ਦੀ ਜਿਹੜੀ ਲੀਡਰ ਹੈ ਗ੍ਰੀਨ ਪਾਰਟੀ ਦੀ ਬੀਬੀ, ਉਹਨੇ ਅੱਜ ਰੈਫਰੈਂਡਮ 2020 ਦੀ ਰੈਲੀ ਦੀ ਓਪਨਲੀ ਹਮਾਇਤ ਕੀਤੀ ਹੈ ਔਰ ਉਹ ਪਹਿਲੀ MP ਬਣ ਗਈ ਹੈ। ਔਰ ਇਹ ਖਬਰ ਹੈ ਉਹਨਾਂ ਦੀ ਮੀਡੀਆ 'ਚ ਹੈ, UK's Green Party comes out in support of August 12 pro-Khalistan rally in London. Britain's Green Party has come out in support of a controversial pro-Khalistan rally. Controversial aap hi banayi hui inhone rola jo paya hai, due to take place in London at weekend in support of a referendum for an independent Sikh homeland. Is bibi da naam hai Caroline Lucas, member of parliament and co-leader of the Green Party, said in a statement that she stood in solidarity with those joining the event on Sunday, dubbed the London Declaration, and for those fighting discrimination and campaigning for a referendum around the world. Sikh people have a right to determine for themselves whether they want to establish an independent Punjabi state. खुल के कोई if and but नहीं है। उन्हें कहा जी बिल्कुल मैं ਇਕਜੁੱਟਤਾ ਨਾਲ ਖਲੋਤੀ ਹੈ ਲੰਡਨ ਡੈਕਲੇਰੇਸ਼ਨ ਦੇ ਨਾਲ ਔਰ ਮੈਂ ਸਿੱਖਾਂ ਦੇ ਨਾਲ ਜਿਨ੍ਹਾਂ ਦੇ ਨਾਲ ਧੱਕਾ ਹੋ ਰਿਹਾ ਔਰ ਉਹ ਹੁਣ ਦੁਨੀਆ 'ਚ ਸਾਰੀ ਦੁਨੀਆ 'ਚ ਰੈਫਰੈਂਡਮ ਲਈ ਕੈਂਪੇਨ ਕਰਦੇ ਨੇ, ਉਹਨਾਂ ਦਾ ਹੱਕ ਹੈ ਕਿ ਉਹ ਆਪਣੀ ਸਟੇਟ ਪੰਜਾਬ ਦੇ ਵਿੱਚ ਆਪਣਾ ਇੰਡੀਪੈਂਡੈਂਟ ਮੁਲਕ ਬਣਾਉਣ। ਔਰ ਇਸ ਸਾਰੇ 'ਚੋਂ ਉਹਨਾਂ ਨੇ ਫਿਰ ਅੱਗੇ ਕਹਾਣੀ ਹੈ ਕਿ ਵੀ ਕਿਵੇਂ ਇੰਡੀਅਨ ਗਵਰਨਮੈਂਟ ਨੇ ਕੀ ਕਿਹਾ, ਬ੍ਰਿਟਿਸ਼ ਗਵਰਨਮੈਂਟ ਨੇ ਕੀ ਕਿਹਾ। ਔਰ ਇਸ ਤੋਂ ਬਾਅਦ ਜਿਹੜੀ ਇੱਕ ਖਬਰ ਦੂਸਰੀ ਮੇਜਰ ਮੇਨ ਹੈ, Theresa May government rejects India's request to ban Sikh separatist event in London. ਇਹ ਹਿੰਦੁਸਤਾਨ ਟਾਈਮਜ਼ ਦੀ ਮੇਨ ਖਬਰ ਹੈ ਕਿ ਵੀ ਭਾਰਤ ਨੇ ਫਿਰ ਮੰਗ ਕੀਤੀ ਇੰਗਲੈਂਡ ਦੀ ਸਰਕਾਰ ਤੋਂ ਕਿ ਉਹ ਜਿਹੜੀ ਅਗਸਤ 12 ਦੀ ਰੈਲੀ ਹੈ ਉਸ ਤੇ ਪਾਬੰਦੀ ਲਾਣ, ਪਰ ਜਿਹੜੀ ਇੰਗਲੈਂਡ ਦੀ ਪ੍ਰਾਈਮ ਮਿਨਿਸਟਰ ਹੈ ਥੈਰੇਸਾ ਮੇ, ਉਹਨੇ ਕਿਹਾ ਜੀ ਇਹ ਪਾਬੰਦੀ ਨਹੀਂ ਲੱਗ ਸਕਦੀ। The Theresa May government has rejected New Delhi's demand to ban a pro-Khalistan event on August 12, saying that people in the country have the right to gather and demonstrate views within the law as opposition grew within the Indian community. कि Indian community तो counter rally भी करवाना चाहते हैं। थेरेसा मे ने कहा भी ਜਦੋਂ तक peacefully है ਅਸੀਂ ਕਿਸੇ ਦੇ ਹੱਕ ਨੂੰ ਰੋਕ ਨਹੀਂ ਸਕਦੇ। ਔਰ ਫਿਰ ਉਹਨਾਂ ਨੇ ਇਹ ਸਾਰੇ ਦੇ ਕਿਹਾ ਕਿ ਵੀ official sources said Ministry of External Affairs and Indian High Commission sent note verbals to the Foreign Office requesting the British government to deny permission for the event. पहला उन्होंने note verbals भेजे, ये diplomatic language है। फिर YK सिन्हा Indian High Commissioner
ਜਿਹੜਾ ਇੰਗਲੈਂਡ 'ਚ ਆਲਸੋ ਮੈਟ ਮਾਰਕ ਫੀਲਡ ਫੋਰਨ ਆਫਿਸ ਮਿਨਿਸਟਰ ਔਨ ਦਿਸ ਇਸ਼ੂ। ਉਹਨਾਂ ਦਾ ਹਾਈ ਕਮਿਸ਼ਨਰ ਚੇਚਾ ਮੰਨ ਗਿਆ ਇੰਡੀਆ ਦਾ ਕਿ ਜੀ ਇਹਨਾਂ ਨੂੰ ਪਰਮਿਸ਼ਨ ਨਾ ਦਿਓ। ਹਾਊਐਵਰ amid some unease in Indian quarters over the event, UK government spokesperson told Hindustan Times, in the UK, people have the right to gather together and to demonstrate their views, provided that they do so within the law. उन्होंने कहा, however, we won't tolerate if violence happens, this. So उन्होंने भी इदा मतलब ये है कि इंग्लैंड की गवर्नमेंट ने इन्होंने अंदर उन्होंने ये भी क्या होना जी फलानी बिजनेस डील असी कैंसिल कर देंगे, पर उन्होंने भी अपना स्टैंड रखा है। सो जो मैं कहा भी सच का भार हुंदा है और सच नाल फिर कूड़ दे किले किवें तिड़कदे ने। और हुण एक पासे तां ब्रिटिश धरती दे उत्ते उन्हां दी प्राइम मिनिस्टर, ग्रीन पार्टी दी लीडर, मैंबर पार्लीमेंट ये कह रही है, हुण अपने बच्चे जमूरियां दा भी सुन लईए कि जिहड़े उत्थे बैठे ने मदारी बैठा है, जो पूछेगा बतलाएगा चादर लैके पिया होंदा, पहले रटाया होंदा उन्होंने उपर क्या समान है, वो बच्चा जमूरा उन्होंने ही कहते हैं, क्योंकि जमूरा उन्होंने कहता ही, फिर जो मदारी भी कहता बच्चे जमूरे। सो मतलब यह है भी वो हूँ बच्चे जमूरे। बिक्रमजीत मजीठिया उन्हें बयान दा गया, उन्हें कहा जी ये सामने आ गया भी ये रेफरेंडम 2020 देखो ISI की भी सबूत आ गए सामने, और ये ऑपरेशन एक्सप्रेस हो रहा है और सबूत आ गए, ये कांग्रेस करवा रही है और ये सारे माहौल नूं बिगाड़ रही है, और ये पुराने काले दिन आ जाणगे, बड़ी मुश्किल दे नाल असीं शांति स्थापित कीती। सो ये बच्चा जमूरा चिट्टे दा बादशाह इन्हां दा हाल। हुण दूजा बच्चा जमूरा कांग्रेस दा देख लो, जिहदे दादे ने 50,000 सिख मारे, रवनीत बिट्टू, और वो पार्लीमेंट च खलो के कह रहा है फैनिंग रेडिकल एजेंडा इज प्लेइंग विद फायर, सेज बिट्टू। हुण उन्हें दोनों चीज़ां मिला लईआं। उन्हें कहा देखो जी अकाली एमपीआं ने होम मिनिस्टर तो मंग की कि बलवंत सिंह राजोआणा नूं जिहड़ी आ वो माफ़ी दित्ती जाए, वो रिलीज़ किया जाए। तो मेरे दादे नूं मारिया, वो तो अजे भी नहीं मानता भारतीय अदालतां नूं, और ये तो वैसे ही इहदा मतलब ये है कि भी ये अकाली माहौल खराब। वो बिक्रम मजीठिया कह रहा है तुसीं खराब कर रहे हो, बच्चे जमूरे फिर मदारी नूं दसना चाहुंदे ने ना मैं तेरा ज़्यादा वफादार है। सो इन्हें पार्लीमेंट च खलो के क्या ट्रिब्यून जिन्हें कहा सी जी ऑपरेशन एक्सप्रेस उसकी कापी लहरा रहा पार्लीमेंट च खलो के, और वो जो कह रहा है कि जी मैं जेड़ा फ्लैशिंग कॉपीज ऑफ ट्रिब्यून विच रिपोर्टेड पाकिस्तानी ISI हैंड इन रेफरेंडम 2020, लुधियाना MP said when secessionist elements are raising their ugly head, I stand here in grief, not because I lost my grandfather to terrorism in Punjab, but because MPs of a certain party वो अकालियां नूं राजोआणे दे मुद्दे ते फिर उन्हें कहा जी ये सारे ही हुण सामने आ गया कि ये जड़ा ISI पिछे है। सो ये बच्चा जमूरा नंबर 2। और जे असीं हुण मीडिया के हवाले नाल गल करिए, मैनूं लगदा भी ट्रिब्यून वालियां नूं चंगा मोटा चैक जिहड़ा इंडियन एजेंसियां ने दिता है, एक तो बाद एक इन्हां दा जिहड़ा एडिटोरीअल सैक्शन दे विच लिखत हुंदी है, और अज तां उन्हां दा खुद एडिटोरीअल ही है, रेफरेंडम्स रेडिकल रूट्स पंजाब हैज़ नो ट्रक विद सैशनिस्ट एजेंडा। उन्होंने कहा जी ये तो बिल्कुल रेडिकलिज्म है रेफरेंडम 2020, पंजाब का ये कोई नहीं है, और ये मल्टी नैशनल एफर्ट जिहड़ा सिख रेफरेंडम के लिए लंडन रैली का है, ये एवें मच नॉइज स्पैशली ऑन सोशल मीडिया ईवन एज इट हैज़ फाउंड लिटल ट्रैक्शन। भी पंजाब का कुछ नहीं है, सोशल मीडिया तो ये बना रहे हैं खालिस्तान। और उन्होंने कहा भी देखो इनू ईवन अपने दी भी कोई हमायत हासिल नहीं है, और ये सारा जिहड़ा एमर्जिंग हैंड ऑफ पाकिस्तानी इंटैलीजेंस एजेंसी इन एक्सप्लॉइटिंग द सिचुएशन एंड लिंकिंग ऑफ द कश्मीर इशू विद द रेफरेंडम आर रीजन इनफ टू टेक ए हार्ड लुक एट द। उन्होंने कहा जी वैसे तो सोशल मीडिया ते ही है, इत्थे उन्होंने कोई नहीं पुछदा, पंजाब दीयां धिरां ने भी हमायत नहीं की, ये तो फिक्र ने, पर क्योंकि कश्मीरियों के नाल ये गल जुड़ गई है, इसलिए सानूं इहदे ते हुण बहुत सख्त नज़र रखनी पेगी। फिर उन्हें पंजाब का रोना रोया कि जी इत्थे बहुत जुल्म जिहड़ा पंजाबियों ने बहुत कुछ सहारिया है, हुण वो इदां दा कोई काम नहीं चाहुंदे। और ईवन एज द पुलिस एंड इंटैलीजेंस एजेंसीज कीप एन आई ऑन ट्रबल मेकर्स, दे शुड एंश्योर दैट फॉरेन एजेंट स्टेट और नॉन स्टेट डू नॉट गेन एनी ग्राउंड इन। पर नाल घबरा भी रहे हो, नाल रोई भी जाने हो, ना वो जिवें
ਉਹ ਇੱਕ ਪੰਜਾਬੀ ਦੇ ਸ਼ਾਇਰ, ਉਹਨਾਂ ਦਾ ਨਾਂ ਤਾਂ ਨਹੀਂ ਯਾਦ, ਉਹਨਾਂ ਦੀ ਇੱਕ ਨਜ਼ਮ ਸੀ, ਇਹ ਕੀ ਕਰੀ ਜਾਣਾ, ਇਹ ਕੀ ਕਰੀ ਜਾਣਾ, ਲਾਈ ਲੋਈ ਜਾਣਾ, ਖਿੱਚੀ ਦਰੀ ਜਾਣਾ। ਵੀ ਲੋਈ ਵੀ ਖਿੱਚ ਰਹੇ ਹੋ, ਦਰੀ ਵੀ। ਜਾਂ ਤਾਂ ਹੁਣ ਤੁਸੀਂ, ਜੇ ਤੁਹਾਨੂੰ ਨਹੀਂ ਹੈ, ਜਾਂ ਤਾਂ ਤੁਸੀਂ ਉਠਾਣਾ ਨਹੀਂ ਚਾਹੁੰਦੇ ਕਿਸੇ ਨੂੰ, ਕਹਿੰਦੇ ਇਹ ਕੀ ਕਰੀ ਜਾਣਾ, ਇਹ ਕੀ ਕਰੀ ਜਾਣਾ, ਲਾਈ ਲੋਈ ਜਾਣਾ, ਖਿੱਚੀ ਦਰੀ ਜਾਣਾ। ਬਈ ਰੋਈ ਵੀ ਜਾਂਦੇ ਹੋ ਕਿ ਬਹੁਤ ਸੀਰੀਅਸ ਹੋ ਗਿਆ ਆਪਰੇਸ਼ਨ ਐਕਸਪ੍ਰੈਸ, ਨਾਲ ਕਹਿੰਦੇ ਨਾ ਸੋਸ਼ਲ ਮੀਡੀਆ ਹੈ, ਇਹ ਤਾਂ ਅਸੀਂ ਪਰਵਾਹ ਹੀ ਨਹੀਂ ਕਰਦੇ। ਉਹਨੇ ਕਿਹਾ ਜੀ ਭਾਈ ਇਹਨੂੰ ਤਾਂ ਹੁਣ ਓਪੀਨੀਅਨ ਪੋਲ ਹੀ ਕਹਿ ਸਕਦੇ ਹਾਂ। ਚਲੋ ਓਪੀਨੀਅਨ ਪੋਲ ਹੀ ਕਹਿ ਲਓ ਭਾਈ, ਤੁਸੀਂ ਵਰਡ ਹੀ ਬਦਲਣਾ ਹੈ। ਤੁਹਾਨੂੰ ਰੈਫਰੈਂਡਮ ਦੇ ਤਾਂ ਓਪੀਨੀਅਨ ਪੋਲ ਕਹਿ ਲਓ। ਓਪੀਨੀਅਨ ਪੋਲ ਕੀ ਹੁੰਦਾ ਕਿ ਲੋਕ ਕੀ ਚਾਹੁੰਦੇ ਨੇ। ਸੋ ਕੁੱਲ ਮਿਲਾ ਕੇ ਅਸੀਂ ਇਹ ਸਮਝਦੇ ਹਾਂ ਵੀ ਇਹ ਸੱਚ ਦੀ ਜਿਹੜੀ ਗੱਲ ਹੈ, ਇਸ ਨੇ ਇਹਨਾਂ ਦੀ ਨੀਂਦ ਹਰਾਮ ਕੀਤੀ ਹੋਈ ਹੈ, ਔਰ ਅਸੀਂ ਇਸ ਦੇ ਵਿੱਚ ਫਖਰ ਮਹਿਸੂਸ ਕਰਦੇ ਹਾਂ ਕਿ ਵੀ ਜੇ ਇਹ ਨਾ ਸੌਣ, ਇੱਕ ਪਾਸੇ ਤਾਂ ਉਹ ਨੇ ਸਾਡੇ ਕਿ ਵੀ ਲੱਗੀ ਵਾਲੇ ਕਦੇ ਨਹੀਂ ਸੌਂਦੇ, ਤੇਰੀ ਕਿਵੇਂ ਅੱਖ ਲੱਗ ਗਈ। ਉਹ ਲੱਗੀ ਵਾਲੇ ਨੇ ਜਿਹੜੇ ਦਿਨ ਰਾਤ ਜਾਗ ਰਹੇ ਨੇ, ਕਿੱਥੇ ਕਿੱਥੇ ਜਾ ਕੇ ਉਹ ਦਿਨ ਰਾਤ ਇਸ ਰੈਲੀ ਦੀ ਸਫਲਤਾ ਲਈ ਕੰਮ ਕਰ ਰਹੇ ਨੇ। ਸੋ ਜਿਨ੍ਹਾਂ ਨੂੰ ਖਤਰਾ ਹੈ, ਜਿਹੜੇ ਕਹਿ ਰਹੇ ਨੇ ਕਿ ਨਹੀਂ ਨਹੀਂ ਮੈਂ ਤਾਂ ਨਹੀਂ ਡਰਦਾ, ਮੈਂ ਤਾਂ ਨਹੀਂ ਡਰਦਾ, ਉਹ ਉਹਨਾਂ ਦੀ ਨੀਂਦ ਹਰਾਮ ਹੋਈ ਹੋਈ ਹੈ। ਸੋ ਇਹ ਸਾਰਾ ਕਾਰਾ ਇੰਡੀਅਨ ਗਵਰਨਮੈਂਟ ਦਾ। ਜੀ ਡਾਕਟਰ ਸਾਹਿਬ, ਇੱਥੇ ਲੈਣਾ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਫਿਰ ਦੁਬਾਰਾ ਅਪੀਲ ਤੇ ਬੇਨਤੀ ਕਰਦੀ ਹੈ। ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤੀਆਂ ਨੌਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।